ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 19 ਦਸੰਬਰ 2013 5 ਪੋਹ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦੀ ਕੋਈ ਖਾਸ ਗੱਲ ਜਾਂ ਖਾਸ ਖਬਰ ਸਾਂਝੀ ਕਰਨਾ ਚਾਹੋਗੇ? ਅੱਜ ਭਾਈ ਗੁਰਬਖਸ਼ ਸਿੰਘ ਜੀ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦਾ 35ਵਾਂ ਦਿਨ ਹੈ ਜੀ। ਤੇ ਕੁਝ ਮਿੰਟ ਪਹਿਲਾਂ ਹੀ ਮੇਰੀ ਹਰਪਾਲ ਸਿੰਘ ਚੀਮਾ ਉਹਨਾਂ ਦੇ ਨਾਲ ਗੱਲਬਾਤ ਤਾਂ ਨਹੀਂ ਹੋ ਸਕੀ ਕਿਉਂਕਿ ਮੈਂ ਸਵੇਰੇ ਉਹਨਾਂ ਨਾਲ ਰਾਬਤਾ ਕਰਨ ਦਾ ਯਤਨ ਕਰ ਰਿਹਾ ਸੀ, ਪਰ ਉਹ ਕਾਫੀ ਬਿਜ਼ੀ ਸੀ ਜੀ। ਸੋ ਉਹਨਾਂ ਦਾ ਬਰੀਫ ਮੈਸੇਜ ਇਹ ਸੀ ਕਿ ਭਾਈ ਗੁਰਬਖਸ਼ ਸਿੰਘ ਹੋਰਾਂ ਦੀ ਸਿਹਤ ਕਾਫੀ ਇੱਕਦਮ ਢਿੱਲੀ ਹੋਈ ਹੈ ਜੀ। ਸੋ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਉਹਨਾਂ ਦੇ ਮਿਸ਼ਨ ਦੀ ਸਫਲਤਾ ਦੇ ਲਈ ਉਹਨਾਂ ਨੂੰ ਸਿਹਤਯਾਬੀ ਦੇਣ, ਕਿਉਂਕਿ ਹੁਣ ਉਹ ਵਕਤ ਹੈ ਜਦੋਂ ਕਿ ਇੱਕ ਮੋਮੈਂਟਮ ਬਣਨੀ ਸ਼ੁਰੂ ਹੋਈ ਹੈ ਜੀ। ਪੰਜਾਬ ਦੇ ਵਿੱਚ ਥਾਂ ਥਾਂ ਤੋਂ ਸਿੱਖ ਸੰਗਤਾਂ ਉੱਥੇ ਪਹੁੰਚ ਰਹੀਆਂ ਨੇ। ਪੜ੍ਹੇ ਲਿਖੇ ਲੋਕਾਂ 'ਚ ਵੀ, ਯੂਨੀਵਰਸਿਟੀ ਵਿਦਿਆਰਥੀਆਂ ਨਾਲ ਵੀ। ਅੱਜ ਹੀ ਜਿਵੇਂ ਮੇਰੀ ਪੰਜਾਬ ਯੂਨੀਵਰਸਿਟੀ ਦੇ ਇੱਕ ਸੀਨੀਅਰ ਵਿਦਿਆਰਥੀ ਆਗੂ ਨਾਲ ਗੱਲ ਹੋ ਰਹੀ ਸੀ, ਉਹਨਾਂ ਨੇ, ਕਿਉਂਕਿ ਐਤਵਾਰ ਦਾ ਦਿਨ ਭਾਈ ਸਾਹਿਬ ਨੇ ਇਹ ਅਨਾਊਂਸ ਕੀਤਾ ਸੀ ਅੱਜ ਤੋਂ ਕੁਛ ਦਿਨ ਪਹਿਲਾਂ ਕਿ ਉਸ ਜਿੱਦਣ ਉਹਨਾਂ ਨੇ ਅਨਾਊਂਸ ਕੀਤਾ ਉਹਨਾਂ ਨੇ ਕਿਹਾ ਕਿ ਭਾਈ ਐਤਵਾਰ ਨੂੰ ਇਸ ਤੋਂ ਵੀ 4 ਗੁਣਾ ਜ਼ਿਆਦਾ ਸਿੱਖ ਸੰਗਤ ਇੱਥੇ ਹੋਣੀ ਚਾਹੀਦੀ ਹੈ ਜੀ। ਸੋ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਯੂਨੀਵਰਸਿਟੀ ਕੈਂਪਸ ਦੇ ਵਿੱਚ ਇੱਕ ਰੈਲੀ ਰੱਖੀ ਹੈ ਤੇ ਉੱਥੋਂ ਉਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਉਹ ਮਾਰਚ ਕਰਕੇ ਜਿਹੜਾ ਕਿ ਲਗਭਗ 10 ਕਿਲੋਮੀਟਰ ਦਾ ਵਕਫਾ ਹੈ ਕਿ ਉਹ ਪੈਦਲ ਆਉਣਗੇ ਜੀ। ਸੋ ਇਸੇ ਤਰ੍ਹਾਂ ਜਿਹੜਾ ਜਦੋਂ ਅਸੀਂ ਦਿੱਲੀ ਦੇ ਹਵਾਲੇ ਨਾਲ ਦੇਖਦੇ ਹਾਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਆ ਕੇ ਮਿਲਿਆ ਸੀ ਜੀ, ਔਰ ਉਹਨਾਂ ਨੇ ਵੀ, ਉਹਨਾਂ ਦੇ ਜਿਹੜੇ ਮੀਡੀਆ 'ਚ ਬਿਆਨ ਲੱਗ ਰਹੇ ਨੇ ਕਿ ਜੀ ਬਹੁਤ ਜਲਦੀ ਇਹਦਾ ਮਸਲੇ ਦਾ ਨਿਪਟਾਰਾ ਹੋ ਜਾਏਗਾ। ਹੁਣ ਪਤਾ ਨਹੀਂ ਅੰਦਰ ਖਾਤੇ ਕੀ ਚੱਲ ਰਿਹਾ ਹੈ। ਕੁਛ ਥਾਵਾਂ ਤੋਂ ਇਹ ਵੀ ਖਬਰਾਂ ਦਿੱਤੀਆਂ ਗਈਆਂ ਕਿ ਜਿਹੜੇ ਬੜੈਲ ਜੇਲ੍ਹ ਦੇ ਵਿੱਚ 3 ਸਿੰਘ ਨੇ, ਉਹਨਾਂ ਦੀ ਰਿਹਾਈ ਦੀ ਗੱਲ ਅੱਗੇ ਆ ਸਕਦੀ ਹੈ। ਜਿਹੜੇ ਲੋਕ ਸਮਝੌਤਾਵਾਦੀ ਲਾਈਨ ਦੇ ਥੱਲੇ ਗੱਲਬਾਤ ਕਰਨ ਦਾ ਯਤਨ ਕਰ ਰਹੇ ਨੇ, ਉਹਨਾਂ ਦੇ ਵੱਲੋਂ ਕੁਛ ਇਸ ਕਿਸਮ ਦੀਆਂ ਸੁਜੈਸ਼ਨਸ ਵੀ ਮੂਟ ਹੋ ਰਹੀਆਂ ਜੀ ਕਿ ਬੇਸ਼ੱਕ ਪਹਿਲਾਂ ਪੈਰੋਲ 'ਤੇ ਰਿਹਾਈ ਹੋ ਜਾਏ, ਫਿਰ ਕੋਈ ਜੁਡੀਸ਼ਲ ਜਿਹੜੇ ਰਿਟਾਇਰਡ ਜੱਜਾਂ ਦੀ ਜਾਂ ਦੂਸਰਿਆਂ ਦੀ ਕਮੇਟੀ ਜਿਹੜੀ ਉਹਨਾਂ ਨੂੰ ਰਿਵਿਊ ਕਰੇ ਕੇਸਿਸ ਨੂੰ, ਫਿਰ ਉਹਨਾਂ ਦੀ ਜਿਹੜੀ ਪਰਮਾਨੈਂਟ ਰਿਲੀਜ਼ ਹੋ ਜਾਏ ਜੀ। ਸੋ ਇਸ ਕਿਸਮ ਦੀਆਂ ਗੱਲਾਂ ਹਵਾ 'ਚ ਤਾਂ ਨਹੀਂ, ਲੇਕਿਨ ਜੇ ਭਾਈ ਗੁਰਬਖਸ਼ ਸਿੰਘ ਹੋਰਾਂ ਦੀ ਸਿਹਤ ਜਿਵੇਂ 35 ਦਿਨ ਹੋ ਗਏ ਨੇ ਔਰ ਉਹ ਜਾ ਰਹੀ ਹੈ ਹੋਰ ਵੀ ਖਰਾਬੀ ਵੱਲ, ਤੇ ਜੇ ਕੋਈ ਭਾਣਾ ਵਾਪਰ ਜਾਂਦਾ ਤੇ ਉਸ ਦੇ ਲਈ ਅਕਾਲੀ ਦਲ ਜੀ, ਸ਼੍ਰੋਮਣੀ ਕਮੇਟੀ ਔਰ ਜਥੇਦਾਰ ਅਕਾਲ ਤਖਤ ਇਹ ਸਾਰੇ ਹੀ ਇਸ ਦੇ ਲਈ ਜ਼ਿੰਮੇਵਾਰ ਹੋਣਗੇ ਜੀ, ਔਰ ਇਹਨਾਂ ਨੂੰ ਇਸ ਦੇ ਲਈ ਜਵਾਬਦੇਹ ਬਣਾਇਆ ਜਾਏਗਾ ਜੀ। ਅੰਤਰਰਾਸ਼ਟਰੀ ਤੌਰ ਦੇ ਉੱਤੇ ਇਸ ਮੁੱਦੇ ਦੇ ਉੱਤੇ ਕਾਫੀ ਜਿਹੜਾ ਚਰਚਾ ਚੱਲ ਰਹੀ ਹੈ ਆਪਣੇ ਹਲਕਿਆਂ ਦੇ ਵਿੱਚ, ਪਰ ਥੋੜ੍ਹਾ ਜਿਹਾ ਹੁਣ ਬਾਹਰ ਜਾ ਕੇ ਜਿਵੇਂ BBC ਇੰਗਲੈਂਡ ਦੇ ਰੇਡੀਓ ਨੇ ਵੀ ਇਸ ਪਾਰਟ ਨੂੰ ਕਵਰ ਕੀਤਾ ਜੀ। ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਸਾਡੇ ਜਿਹੜੇ ਸੁਹਿਰਦ ਵੀਰ ਨੇ, ਖਾਸ ਤੌਰ 'ਤੇ ਹਾਲੈਂਡ ਤਿਲਬਰਗ ਤੋਂ ਰਿਆਜ਼ ਘੁੰਮਣ ਜੀ, ਉਹਨਾਂ ਦੀਆਂ ਹੁਣੇ ਹੀ ਮੈਂ ਦੇਖਿਆ ਵੀ 3 ਈਮੇਲਸ ਉਹਨਾਂ ਦੀਆਂ ਆਈਆਂ ਨੇ ਜੀ, ਜਿਹੜੀਆਂ ਕਿ ਉਹਨਾਂ ਨੇ 3 ਮੇਜਰ ਜਿਹੜੇ ਨੇ TV ਚੈਨਲ, ਜਿਨ੍ਹਾਂ ਦੇ ਵਿੱਚ ਇੱਕ ਇੰਡੀਆ 'ਚ NDTV, 2 ਪਾਕਿਸਤਾਨ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਵਕਤ ਔਰ Jio TV ਹੈ, ਉਹਨਾਂ ਨੂੰ ਕਾਫੀ ਪ੍ਰਭਾਵਸ਼ਾਲੀ ਈਮੇਲਸ ਲਿਖੀਆਂ ਨੇ। ਉਹਨਾਂ ਨੂੰ ਸ਼ਰਮ ਵੀ ਦਿੱਤੀ ਹੈ NDTV ਨੂੰ, ਆਪਣਿਆਂ ਨੂੰ ਵੀ ਕਿਹਾ ਕਿ ਵੀ ਤੁਸੀਂ ਘੱਟੋ ਘੱਟ ਇੱਕ ਇੰਨਾ ਅਹਿਮ ਮੁੱਦਾ ਹੈ ਸਬ ਕੰਟੀਨੈਂਟ ਦੇ ਵਿੱਚ ਵਾਪਰ ਰਿਹਾ ਹੈ ਔਰ ਤੁਸੀਂ ਉਸ ਬਾਰੇ ਜਿਹੜਾ ਹੈ ਉਸ ਨੂੰ ਇਗਨੋਰ ਕਰ ਰਹੇ ਹੋ। ਸੋ ਪ੍ਰਿੰਟ ਮੀਡੀਆ ਤੋਂ ਬਾਅਦ ਗੱਲ ਥੋੜ੍ਹੀ ਬਹੁਤ ਇਲੈਕਟ੍ਰੋਨਿਕ ਮੀਡੀਆ ਵੱਲ ਜਾਣ ਦੀ ਹੋਈ ਹੈ, ਪਰ ਅਸੀਂ ਇਹ ਦੇਖ ਰਹੇ ਹਾਂ ਕਿ ਡੈਲੀਬਰੇਟਲੀ, ਜਾਣ ਬੁੱਝ ਕੇ ਇਸ ਸਟੋਰੀ ਨੂੰ ਕਿਲ ਕੀਤਾ ਜਾ ਰਿਹਾ। ਇਸ ਦੇ ਉਲਟ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਅੰਨਾ ਹਜ਼ਾਰੇ ਦਾ ਵਰਤ 6 ਦਿਨ ਨਹੀਂ ਚੱਲਿਆ ਹੈ ਔਰ ਪਾਰਲੀਮੈਂਟ ਔਰ ਰਾਜ ਸਭਾ ਜਿਹੜੀ ਹੈ ਉਹਨਾਂ ਨੇ ਆਊਟ ਆਫ ਦਾ ਵੇ ਜਾ ਕੇ ਪਾਸ ਕੀਤੇ ਨੇ ਜੀ, ਜਿਹੜਾ ਉਹਨਾਂ ਦਾ ਬਿੱਲ ਹੈ ਲੋਕਪਾਲ ਬਿੱਲ। ਇਸੇ ਤਰ੍ਹਾਂ ਜਿਹੜਾ ਇਸ ਇੰਡੀਅਨ ਡਿਪਲੋਮੈਟ ਦਾ ਮਸਲਾ ਹੈ, ਹੁਣ ਤੁਸੀਂ ਇਹ ਦੇਖ ਲਓ ਕਿ ਵੀ ਹਰ ਸੈਕਿੰਡ ਬਾਅਦ ਉਸ ਦੀ ਜਿਹੜੀ ਹੈ ਉਹ ਕਵਰੇਜ ਹੋ ਰਹੀ ਹੈ ਕਿ ਅਮਰੀਕਾ ਨੇ ਕੀ ਕਿਹਾ, ਉਹਨਾਂ ਨੇ ਕੀ ਕਿਹਾ, ਪ੍ਰੋਟੈਸਟ ਹੋ ਰਹੇ ਨੇ ਭਾਰਤ ਭਰ 'ਚ ਕਿ ਜਿਵੇਂ ਕੋਈ ਬਹੁਤ ਵੱਡਾ ਕੋਈ ਜਿਵੇਂ ਫੌਜੀ ਹਮਲਾ ਅਸੀਂ ਕਿਹਾ ਸੀ ਵੀ ਹੋ ਗਿਆ ਹੋਏ ਜੀ। ਹਾਲਾਂਕਿ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਕਿ ਵੀ ਅਮਰੀਕਨ ਸਟੇਟ ਡਿਪਾਰਟਮੈਂਟ ਦੀ ਅੱਜ ਦੀ, ਮੈਂ ਇਸ ਪ੍ਰੋਗਰਾਮ 'ਤੇ ਆਉਣ ਤੋਂ ਪਹਿਲਾਂ ਦੀ ਰਿਪੋਰਟ ਦੇਖੀ ਹੈ
ਜੀ ਉਹਨਾਂ ਨੇ ਕਿਹਾ ਕਿ ਜੀ ਭਾਰਤ ਨੇ ਤਾਂ ਚਲਾਕੀ ਕੀਤੀ ਸੀ, ਉਹਨਾਂ ਨੇ ਉਹਨੂੰ ਬੀਬੀ ਨੂੰ ਦੇਵਯਾਨੀ ਨੂੰ ਯੂਨਾਈਟਿਡ ਨੇਸ਼ਨਸ ਜਿਹੜਾ ਪਰਮਾਨੈਂਟ ਮਿਸ਼ਨ ਹੈ ਭਾਰਤ ਦਾ ਨਿਊਯਾਰਕ ਦੇ ਵਿੱਚ ਉਹਦੇ 'ਚ ਬਦਲ ਦਿੱਤਾ ਸੀ, ਕਿਉਂਕਿ ਉਹਦੇ 'ਚ ਕੰਪਲੀਟ ਇਮਿਊਨਿਟੀ ਹੁੰਦੀ ਹੈ ਕਿ ਉਹਦੇ 'ਚ ਜਦੋਂ ਚਲੇ ਜਾਏ ਤਾਂ ਫਿਰ ਕੋਈ ਉੱਤੇ ਕੇਸ ਨਹੀਂ ਚੱਲ ਸਕਦਾ ਜੀ। ਪਰ ਉਹਨਾਂ ਨੇ ਕਿਹਾ ਕਿ ਵੀ ਅਜੇ ਅਸੀਂ ਇਹਨੂੰ ਐਕਸੈਪਟ ਨਹੀਂ ਕਰਦੇ, ਕਿਉਂਕਿ ਇਸ ਤਰ੍ਹਾਂ ਨਹੀਂ ਹੁੰਦਾ ਜਦੋਂ ਇੱਕ ਆਲਰੇਡੀ ਕੇਸ ਰਜਿਸਟਰ ਹੋਇਆ ਹੈ। ਔਰ ਜਿਸ ਤਰੀਕੇ ਦਾ ਫਰੰਟ ਹੁਣ ਇੰਡੀਆ ਨੇ ਖੋਲ੍ਹਿਆ ਹੋਇਆ ਉਹਨਾਂ ਦਾ ਇੱਕ ਤੋਂ ਬਾਅਦ ਇੱਕ ਕਿ ਜੀ ਉਹਦਾ ਜਿਹੜੀ ਨੌਕਰਾਣੀ ਹੈ ਜਿਹਨੇ ਸ਼ਿਕਾਇਤ ਕੀਤੀ ਉਹਦਾ ਟੱਬਰ ਕਿਵੇਂ ਆ ਗਿਆ ਅਮਰੀਕਾ 'ਚ, ਉਹਨੂੰ ਵੀਜ਼ਾ ਕਿਵੇਂ ਦੇ ਦਿੱਤੇ, ਉਹਦੇ ਖਿਲਾਫ ਤਾਂ ਦਿੱਲੀ ਦੀ ਅਦਾਲਤ ਨੇ ਜਿਹੜਾ ਉਹ ਵਾਰੰਟ ਕੱਢੇ ਹੋਏ ਸੀ। ਔਰ ਉਹ ਅਮਰੀਕਨਾਂ ਨੇ ਕਿਹਾ ਕਿ ਜੀ ਜਦੋਂ ਅਸੀਂ ਕੋਈ ਕੇਸ ਸਾਡੇ ਕੋਲ ਆ ਜਾਂਦਾ ਫਿਰ ਅਸੀਂ ਜਿਹੜਾ ਉਸ ਦੀ ਗਵਾਹ ਹੈ ਉਸ ਦੀ ਪ੍ਰੋਟੈਕਸ਼ਨ ਦੇ ਲਈ ਕਿਸੇ ਹੱਦ ਤੱਕ ਵੀ ਜਾਂਦੇ, ਕਿਉਂਕਿ ਫਿਰ ਸਾਡਾ ਫਰਜ਼ ਹੁੰਦਾ ਵੀ ਅਸੀਂ ਉਹਨੂੰ ਪ੍ਰੋਟੈਕਸ਼ਨ ਦਈਏ। ਸੋ ਜ਼ਾਹਰ ਹੈ ਵੀ ਜਦੋਂ ਉਸ ਵਰਕਰ ਨੇ ਡੋਮੈਸਟਿਕ ਹੈਲਪ ਨੇ ਆਪਣੀ ਗੱਲ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਇਸ ਡਿਪਲੋਮੈਟ ਨੇ ਆਪਣਾ ਉੱਥੇ ਪ੍ਰਭਾਵ ਵਰਤ ਕੇ ਉਹਦੇ ਟੱਬਰ ਦੇ ਖਿਲਾਫ ਕੇਸ ਰਜਿਸਟਰ ਕਰਵਾ ਦਿੱਤੇ, ਵਾਰੰਟ ਕਢਵਾ ਦਿੱਤੇ ਨਾਨ ਬੇਲੇਬਲ, ਜਿਹਦੀ ਜ਼ਮਾਨਤ ਨਹੀਂ ਹੋ ਸਕਦੀ। ਔਰ ਫਿਰ ਜ਼ਾਹਰ ਹੈ ਵੀ ਉਹਨਾਂ ਨੇ ਅਮਰੀਕਨਾਂ ਨੂੰ ਕਿਹਾ ਹੋਣਾ ਕਿ ਜੀ ਦੇਖੋ ਅਸੀਂ ਸਾਡੇ ਤੇ ਇਹ ਹੋਣ ਲੱਗਾ, ਉਹਨਾਂ ਨੂੰ ਬਾਹਰ ਕੱਢ ਲਿਆ ਮੁਲਕ ਚੋਂ। ਹੁਣ ਇਹਨਾਂ ਨੇ ਇਸ ਕੇਸ ਨੂੰ ਇੰਨਾ ਵੱਡਾ ਕੇਸ ਬਣਾ ਦਿੱਤਾ ਹੈ ਇੱਕ ਚੋਰ ਨੂੰ ਪ੍ਰੋਟੈਕਟ ਕਰਦੇ ਕਰਦੇ ਕਿ ਇਹ ਸ਼ੈਤਾਨ ਦੀ ਆਂਤ ਦੀ ਤਰ੍ਹਾਂ ਵੱਧਦਾ ਜਾਂਦਾ। ਇਹਨਾਂ ਨੂੰ ਵੀ ਹੁਣ ਪਤਾ ਨਹੀਂ ਲੱਗ ਰਿਹਾ ਵੀ ਚੋਂ ਨਿਕਲੀਏ ਕਿਵੇਂ। ਇਹ ਵੀ ਸਮਝਦੇ ਨੇ ਕੋਈ ਅਮਰੀਕਾ ਜਿਹੜਾ ਹੈ ਇਹ ਨੇਪਾਲ ਨਹੀਂ ਹੈ ਜਾਂ ਭੂਟਾਨ ਨਹੀਂ ਹੈ ਕਿ ਵੀ ਤੁਸੀਂ ਉਹਨਾਂ ਨੂੰ ਕਹੋ ਜੀ ਅਸੀਂ ਤੁਹਾਡੀ ਰੋਜ਼ਾਨਾ ਜਿਹੜੀ ਰੋਟੀ ਪੱਕਦੀ ਹੈ ਉਹ ਤਾਂ ਸਾਡੀ, ਤੁਸੀਂ ਲੈਂਡ ਲੋਕਡ ਹੋ, ਸਾਡੀ ਸੜਕ 'ਚੋਂ ਲੰਘਦੇ ਹੋ, ਤੇ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਜਿਵੇਂ ਨੇਪਾਲ ਜਾਂ ਭੂਟਾਨ ਦੇ ਨਾਲ ਕਰਦੇ ਨੇ ਤੇ ਅਸੀਂ ਬਲੌਕਡ ਕਰ ਦਿਆਂਗੇ। ਸੋ ਅਸੀਂ ਸਮਝਦੇ ਹਾਂ ਵੀ ਅਮਰੀਕਾ ਨੇ ਇੱਕ ਡੀਸੈਂਟ ਕਲਚਰ 'ਚ ਜਿਵੇਂ ਹੁੰਦਾ ਹੈ, ਉਹਨਾਂ ਦੇ ਜੌਨ ਕੈਰੀ ਨੇ ਕਿਹਾ ਵੀ ਮੇਰੀਆਂ ਬੇਟੀਆਂ ਦੀ ਤਰ੍ਹਾਂ 19 ਕੁ ਉਮਰ ਦੀ ਉਹ ਹੈ ਔਰ ਜੇ ਕੋਈ ਐਸਾ ਹੋਇਆ ਅਸੀਂ ਉਹਦੀ ਇਨਵੈਸਟੀਗੇਟ ਕਰ ਰਹੇ ਹਾਂ, ਬਟ ਲਾਅ ਜਿਹੜਾ ਉਹ ਫੋਲੋ ਹੁੰਦਾ ਹੈ, ਲਾਅ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ। ਔਰ ਇਹੀ ਗੱਲ ਨਿਊਯਾਰਕ ਤੇ ਜਿਹੜੇ ਲਾਅ ਐਨਫੋਰਸਮੈਂਟ ਦਾ ਮੇਨ ਐਡਵੋਕੇਟ ਆ ਉਹਨੇ ਕਿਹਾ ਜੀ ਇਹ ਤਾਂ ਐਵੇਂ ਨਾ ਅਸੀਂ ਹੱਥਕੜੀ ਲਾਈ ਆ ਉਹਨੂੰ, ਨਾ ਜਿਹੜਾ ਉਸ ਨੂੰ ਕੋਈ ਹੋਰ ਬਦਤਮੀਜ਼ੀ ਹੋਈ ਆ ਉਹਦੇ ਨਾਲ, ਹੁਣ ਤਾਂ ਸਗੋਂ ਕਾਫੀ ਪੀਣ ਨੂੰ ਦਿੱਤੀ ਗਈ, ਠੰਡ ਬਾਹਰ ਬੜੀ ਸੀ, ਆਪਣੇ ਫੋਨ ਤੋਂ ਅਸੀਂ ਉਹਨੂੰ ਕਾਲਾਂ ਕਰਵਾਈਆਂ। ਬਾਕੀ ਉਹਨਾਂ ਨੇ ਕਿਹਾ ਵੀ ਜਦੋਂ ਕੋਈ ਚਲਾ ਜਾਂਦਾ ਹੈ ਜੇਲ੍ਹ ਦੇ ਅੰਦਰ ਉਹਨੂੰ ਪੁਲਿਸ ਦੇ ਕਸਟਡੀ 'ਚ ਮਾਰਸ਼ਲ ਉਹਨੂੰ ਲੈ ਲੈਂਦੇ ਨੇ, ਫਿਰ ਉਹਨਾਂ ਦਾ ਇੱਕ ਸਟੈਂਡਰਡ ਪ੍ਰੋਸੀਜਰ ਹੈ, ਉਹ ਤਲਾਸ਼ੀ ਵੀ ਲੈਂਦੇ ਨੇ ਤਾਂ ਕਿ ਉਸ ਬੰਦੇ ਦੇ ਕੋਲ ਜਾਂ ਵਿਅਕਤੀ ਦੇ ਕੋਲ ਐਸਾ ਕੁਝ ਨਾ ਹੋਏ ਕਿ ਉਹ ਆਪਣੇ ਆਪ ਨੂੰ ਹਾਰਮ ਕਰੇ ਜਾਂ ਕਿਸੇ ਨੂੰ ਹਾਰਮ ਕਰੇ। ਔਰ ਉਹ ਲੇਡੀ ਪੁਲਿਸ ਨੇ ਲਿਆ। ਹੁਣ ਇਹ ਜਿਹੜੇ ਇੰਨੇ ਸੈਂਸਿਟਿਵਿਟੀ ਔਰ ਔਰਤਾਂ ਦਾ ਆਨਰ ਔਰ ਜਿਹੜੇ ਇਵਨ ਟੁਚੇ ਨੇ ਲੁਧਿਆਣੇ ਵਰਗੇ ਸ਼ਹਿਰ 'ਚ ਵੀ ਖੜੇ ਕੀਤੇ ਹੋਏ ਨੇ ਪੱਗਾਂ ਬਣਾ ਕੇ, ਚੇਸਟ ਹਿੰਦੀ ਬੋਲ ਰਹੇ ਨੇ ਯੂਪੀ ਸਟਾਈਲ, ਉਹ ਕਹਿ ਰਹੇ ਨੇ ਜੀ ਇਹ ਤਾਂ ਇਹ ਇੱਕ ਦੇ ਇਕੱਲੇ ਕੱਪੜੇ ਜੇ ਉਹਨੂੰ ਲਾਉਣ ਲਈ ਕਿਹਾ, ਨਿਰਵਸਤਰ ਕਰਕੇ ਤਲਾਸ਼ੀ ਲਈ ਤੇ ਇਹ ਸਾਰੇ ਹਿੰਦੁਸਤਾਨ ਦੀ ਇੱਜ਼ਤ ਲੁੱਟੀ ਗਈ। ਵੀ ਤੁਸੀਂ ਰੇਪ ਕੈਪੀਟਲ ਆਫ ਦਾ ਵਰਲਡ ਹੈਗੇ ਹੋ, ਔਰਤਾਂ ਦੇ ਨਾਲ ਤੁਸੀਂ ਕੀ ਸਲੂਕ ਕਰਦੇ ਹੋ। ਸਾਨੂੰ ਨਵੰਬਰ 84 'ਚ 29 ਸਾਲ ਬਾਅਦ ਵੀ ਉਹ ਜਿਹੜਾ ਤੁਹਾਡੀਆਂ ਜਿਹੜੀਆਂ ਕਰਤੂਤਾਂ ਕਾਤਲ ਨੇ ਉਹ ਨਜ਼ਰ ਆ ਰਹੇ ਨੇ। ਜੋ ਕੁਝ ਤੁਸੀਂ 2002 'ਚ ਗੁਜਰਾਤ ਦੇ ਵਿੱਚ ਕੀਤਾ, ਅਜੇ ਜੋ ਮੁਜ਼ੱਫਰਪੁਰ ਦੇ ਵਿੱਚ ਹੋਇਆ ਹੈ ਜੋ ਮੁਸਲਮਾਨ ਲੜਕੀਆਂ ਦੇ ਨਾਲ, ਔਰਤਾਂ ਦੇ ਨਾਲ, ਸੋ ਇਹ ਬੜੇ ਬਣੇ ਹੋਏ ਨੇ ਕਿ ਜੀ ਇਹਨਾਂ ਦਾ ਕੋਈ ਵਕਾਰ ਜਿਹੜਾ ਉਹ ਇੱਥੇ ਹਰਟ ਹੋ ਗਿਆ। ਸੋ ਅਸੀਂ ਸਮਝਦੇ ਹਾਂ ਵੀ ਮੀਡੀਆ ਵੀ ਡੈਲੀਬਰੇਟਲੀ ਇਸ ਕਿਸਮ ਦਾ ਜਿਹੜਾ ਸੂਡੋ ਪੈਟਰੀਓਟਿਜ਼ਮ ਹੈ, ਝੂਠਾ ਜਿਹਾ ਦੇਸ਼ ਭਗਤੀ ਦੀ ਗੱਲ ਹੈ, ਉਹਨੂੰ ਚੁੱਕ ਕੇ ਦੌੜੇ ਹੋਏ ਨੇ। ਔਰ ਰੀਅਲ ਇਸ਼ੂ, ਔਰ ਇਹ ਇਸ਼ੂ ਕੋਈ ਕਮਿਊਨਲ ਇਸ਼ੂ ਨਹੀਂ ਹੈ, ਇਹਦੇ 'ਚ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਭਾਈ ਗੁਰਬਖਸ਼ ਸਿੰਘ ਨੇ ਸਿੱਖ 6 ਬੰਦੀਆਂ ਦਾ ਇਸ਼ੂ ਲਿਆਂਦਾ ਹੈ ਸਾਹਮਣੇ, ਪਰ ਗੱਲ ਜਿਹੜੀ ਹੈ ਇਸ ਤੋਂ ਬਿਯੋਂਡ ਵੀ ਹੋਏਗੀ ਕਿ ਬਹੁਤ ਸਾਰੇ ਜਿਹੜੇ ਨੇ ਜੇ ਇਸ ਮਾਮਲੇ ਦਾ ਇਸ ਵੇਲੇ ਮੀਡੀਆ ਇਹਨੂੰ ਹਾਈਲਾਈਟ ਕਰੇ ਜਾਂ ਕਰਦਾ ਔਰ ਇਹਨਾਂ ਨੂੰ ਦੀ ਜਿਹੜੀ ਹੈ ਬੰਦ ਖਲਾਸੀ ਹੋ ਜਾਂਦੀ ਤਾਂ ਹੋ ਸਕਦਾ ਹੋਰ ਵੀ ਬਹੁਤ ਸਾਰੇ ਮੁਸਲਮਾਨ ਵੀ ਹੋਣਗੇ, ਈਸਾਈ ਵੀ ਹੋਣਗੇ, ਗਰੀਬ ਦਲਿਤ ਵੀ ਹੋਣਗੇ ਜਿਨ੍ਹਾਂ ਨੂੰ ਕ੍ਰਿਮੀਨਲ ਬਣਾਇਆ ਹੁੰਦਾ ਇਹਨਾਂ ਨੇ, ਆਦੀਵਾਸੀ ਵੀ ਹੋਣਗੇ, ਛੱਤੀਸਗੜ੍ਹ ਦੂਜੇ ਤੀਜੇ 'ਚ ਹੋਣਗੇ ਜਿਨ੍ਹਾਂ ਨੂੰ ਦੁੱਗਣਾ ਤੱਗਣਾ ਟਾਈਮ ਲੰਘ ਗਿਆ ਹੋਏਗਾ। ਪਰ ਕਿਉਂਕਿ ਸਾਡਾ ਫੋਕਸ ਇਸ ਵੇਲੇ ਆਪਣੇ ਕੇਸਿਸ ਦੇ ਉੱਤੇ ਹੈ, ਸੋ ਅਸੀਂ ਇਸ ਬਾਰੇ ਜਿਹੜਾ ਉਹ ਦੱਸ ਸਕਦੇ ਹਾਂ ਵੀ ਕਿੰਨੇ ਕਿੰਨੇ ਸਾਲ ਬਾਅਦ ਹੋ ਗਏ। ਪਰ ਕਿਉਂਕਿ ਇਹਦੇ ਨਾਲ ਸਿੱਖਾਂ ਨੂੰ ਫਾਇਦਾ ਹੁੰਦਾ ਹੈ, ਇਸ ਦੇ ਨਾਲ ਇੱਕ ਜਿਹੜਾ ਜਸਟਿਸ ਦੀ ਗੱਲ ਕਿਤੇ ਤੁਰਦੀ ਹੈ, ਸੋ ਇਸ ਲਈ ਏਜੰਸੀਆਂ ਨੇ ਡੈਲੀਬਰੇਟਲੀ ਇਹ ਸਟੋਰੀ ਨੂੰ ਕਿਲ ਕੀਤਾ ਹੈ। ਅਕਾਲੀ ਉਹੀ ਡਰਾਮੇਬਾਜ਼ੀ ਕਰ ਰਹੇ ਨੇ, ਬਾਦਲ ਦਾ
ਕੱਲ ਤੱਕ ਤਾਂ ਲੱਗਦਾ ਸੀ ਵੀ ਸ਼ਾਇਦ ਜਿਵੇਂ ਇੱਕ ਮੀਟਿੰਗ ਦੀ ਖਬਰ ਵੀ ਆਈ ਕਿ ਜੀ ਉਹਨੇ ਕਿਹਾ ਵੀ ਮੈਂ ਟੇਕ ਅਪ ਕਰਾਂਗਾ, ਫਿਰ ਉਹੀ ਲਾਈਨ ਆ ਗਈ ਕਿ ਜੀ ਹੁਣ ਦੂਸਰੇ ਸੂਬਿਆਂ ਨਾਲ ਹੈ। ਪਰ ਅੱਜ ਹੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹੋਮ ਟਾਊਨ ਮਹਿਰਾਜ ਦੇ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਵੀ ਸੁਖਬੀਰ ਬਾਦਲ ਇਹ ਤਾਂ ਕਹਿ ਰਿਹਾ ਵੀ ਉਹ ਜਿਹੜਾ ਵੀ ਹੈ ਉਹ ਬਾਹਰਲੇ ਸਟੇਟਾਂ ਦੇ ਕੋਲ ਹੈ। ਉਹਨੇ ਕਿਹਾ ਜੀ ਰਾਜਸਥਾਨ 'ਚ ਤਾਂ ਹੁਣੇ ਹੀ ਸਰਕਾਰ ਬਣੀ ਹੈ ਬੀਜੇਪੀ ਦੀ ਜੀ, ਔਰ ਪੰਜਾਬ ਦੇ ਵਿੱਚ 109 ਫਿਗਰ ਦਿੱਤੀ ਆ ਉਹਨਾਂ ਨੇ, ਪਤਾ ਨਹੀਂ 119 ਤੋਂ 109 ਉਹਨਾਂ ਨੂੰ ਨੰਬਰ ਭੁੱਲ ਗਿਆ ਜਾਂ ਉਹਨਾਂ ਦੀ ਕੋਈ ਆਪਣੀ ਇਨਵੈਸਟੀਗੇਸ਼ਨ ਹੈ। ਉਹਨੇ ਕਿਹਾ ਜੀ 109 ਸਿੱਖ ਕੈਦੀ ਜਿਹੜੇ ਨੇ ਪੰਜਾਬ ਦੇ ਵਿੱਚ ਨੇ, ਜਿਹੜੇ ਸੁਖਬੀਰ ਬਾਦਲ ਹੋਮ ਮਿਨਿਸਟਰ ਹੈ ਉਹਦੇ ਥੱਲੇ ਨੇ, ਉਹਨੂੰ ਉਹ ਕਿਉਂ ਨਹੀਂ ਰਿਲੀਜ਼ ਕਰਦੇ? ਉਹ ਪਹਿਲਾਂ ਰਿਲੀਜ਼ ਕਰੇ ਫਿਰ ਅਪਰੋਚ ਕਰੋ ਬਾਕੀਆਂ ਨੂੰ ਵੀ। ਸੋ ਅਸੀਂ ਸਮਝਦੇ ਹਾਂ ਵੀ ਭਾਵੇਂ ਕਿਤੇ ਤਨਜ਼ ਹੋ ਰਹੀ ਹੈ, ਕਿਤੇ ਜਾਣਬੁੱਝ ਕੇ ਡਿਲੇ ਹੋ ਰਿਹਾ ਹੈ, ਕਿਤੇ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹਦੇ ਬਾਵਜੂਦ ਇਸ਼ੂ ਹਾਈਲਾਈਟ ਹੋਇਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਜਿਵੇਂ ਇੱਕ ਸੱਜਣ ਦੱਸ ਰਹੇ ਸੀ ਉੱਥੋਂ ਹੀ ਕਿ ਇੱਕ ਵੱਡਾ ਡੈਲੀਗੇਸ਼ਨ ਜਿਹਦੇ 'ਚ ਈਸਾਈਆਂ ਦੇ ਨੁਮਾਇੰਦੇ ਵੀ ਸੀ, ਮੁਸਲਮਾਨਾਂ ਦੇ ਵੀ ਸੀ, ਟਰਾਈਬਲਸ ਦੇ ਵੀ ਸੀ, ਦਲਿਤਾਂ ਦੇ ਵੀ ਸੀ, ਉਹਨਾਂ ਨੇ ਵੀ ਮੁਲਾਕਾਤ ਕੀਤੀ ਹੈ ਭਾਈ ਸਾਹਿਬ ਦੇ ਨਾਲ ਔਰ ਉਹਨਾਂ ਨੇ ਆਪਣੀ ਸੋਲੀਡੈਰਿਟੀ ਦਿਖਾਈ ਹੈ। ਸੋ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਜਿਹੜਾ ਕੌਮ ਦੇ ਵਿੱਚ ਇਹ ਜਜ਼ਬਾ ਭਰਨ ਕਿ ਹੁਣ ਗੱਲ ਸਟਰੈਂਥ ਦੀ ਹੈ, ਨੰਬਰਸ ਦੀ ਹੈ। ਜੇ ਹਜ਼ਾਰਾਂ ਦੀ ਗਿਣਤੀ, ਚਲੋ ਹਜ਼ਾਰਾਂ ਦੀ ਗਿਣਤੀ ਲੱਖਾਂ 'ਚ ਪਹੁੰਚ ਜਾਏ ਕਿਸੇ ਸਟੇਜ ਤੇ, ਤੁਸੀਂ ਜਾ ਕੇ ਅੰਬ ਸਾਹਿਬ ਔਰ ਇਹ ਸਾਰੇ ਮੁੱਦੇ ਨੂੰ ਹਾਈਲਾਈਟ ਕਰ ਦਿਓ ਤੇ ਸਰਕਾਰ ਜਿਹੜੀ ਹੈ ਉਹਦੇ ਕੋਲ ਕੋਈ ਚੋਇਸ ਨਹੀਂ ਹੋਏਗੀ ਉਹਨਾਂ ਦੇ ਅੱਗੇ ਝੁਕਣ ਤੋਂ ਸਿਵਾ। ਪਰ ਸਾਡੇ ਜਥੇਦਾਰ ਵੀ ਇਸ ਨੂੰ ਡਾਈਵਰਟ ਕਰਨ ਤੇ ਲੱਗੇ ਹੋਏ ਨੇ ਔਰ ਜਿਹੜਾ ਪੋਲੀਟੀਕਲ ਲੀਡਰਸ਼ਿਪ ਹੈ ਉਸ ਦਾ ਵੀ ਟੋਟਲ ਬੇਈਮਾਨੀ ਵਾਲਾ ਰੋਲ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਵਿਊਅਰਸ, ਈਮੇਲ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।